आदाब ते सत श्री अकाल। तुसी जुड़े होए हो पंजाबी रेडियो यूएसए दे नाल। पंजाबी रेडियो यूएसए दे नैशनल ਅਤੇ इंटरनेशनल रेडियो नैटवर्क ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ परवीन मसूद ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ जी। बहुत धन्यवाद परवीन जी। मेरे वालों भी सब दर्शकों ਨੂੰ सब ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਦਾ ਸਵਾਗਤ ਹੈ। ਅੱਜ ਜਦੋਂ ਅਮਰੀਕਾ ਦੇ ਵਿੱਚ 25 ਮਈ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 26 ਮਈ ਸਾਲ 2026 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਮੰਡੇ ਟੂ ਫਰਾਈਡੇ ਅਮਰੀਕਾ ਮੁਜਬ ਔਰ ਟਿਊਜ਼ਡੇ ਟੂ ਸੈਟਰਡੇ ਪਾਕਿਸਤਾਨ ਔਰ ਇੰਡੀਆ ਮੁਜਬ ਅਸੀਂ ਇਹ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਨੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਨੇ ਜਿਹੜੀਆਂ ਹਫ਼ਤੇ 'ਚ 5 ਦਿਨ ਜਿਹੜੀਆਂ ਪੇਸ਼ ਕਰਨੇ ਆ ਤੁਹਾਡੇ ਲਈ ਫਾਇਦੇਮੰਦ ਸਾਬਤ ਹੋ ਸਕਦੀਆਂ, ਤੁਹਾਡੇ ਕੰਮਕਾਰ ਕਾਰੋਬਾਰ ਵਪਾਰ ਵਾਸਤੇ ਤੇ ਇਹਨਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਲੈ ਡੋਨਲਡ ਟਰੰਪ ਹੋਰਾਂ ਦਾ ਆਖਣਾ ਹੈ ਕਿ ਸਾਊਦੀ ਅਰਬ ਤੇ ਪਾਕਿਸਤਾਨ ਨੂੰ ਵੀ ਇਸਰਾਈਲ ਦੇ ਅਬਰਾਹਮ ਮੁਆਹਦੇ ਦਾ ਹਿੱਸਾ ਹੋਣਾ ਚਾਹੀਦਾ ਹੈ, ਨਹੀਂ ਤੇ ਫਿਰ ਈਰਾਨ ਸਮਝੌਤੇ ਦਾ ਵੀ ਹਿੱਸਾ ਨਾ ਹੋਣ। ਈਰਾਨ ਕਹਿੰਦਾ ਹੈ ਕਿ ਜੇ ਕਿਤੇ ਸਮਝੌਤਾ ਨਹੀਂ ਹੁੰਦਾ ਤੇ ਜ਼ਿੰਮੇਦਾਰ ਇਸਰਾਈਲ। ਅਸਲ ਦੇ ਵਿੱਚ ਇਹ ਹੁਣ ਕੰਮ ਵਾਵਾ ਗੁੰਝਲਦਾਰ ਹੋ ਗਿਆ। ਇਹਦਾ ਮਤਲਬ ਹੈ ਕਿ ਗੱਲ ਨੇੜੇ ਨੇੜੇ ਅਪੜਨ ਡਈ ਹੈ। ਹੁਣ ਪਹਿਲਾਂ ਵੀ ਕੋਈ ਲੁਕੀ ਗੱਲ ਨਹੀਂ ਸੀ ਕਿ ਅਮਰੀਕਾ ਇਸਰਾਈਲ ਦੇ ਮਗਰ ਖਲੋਤਾ ਹੈ। ਸਾਊਦੀ ਅਰਬ ਜਦੋਂ ਇਬਰਾਹਿਮ ਸਮਝੌਤਾ ਹੋਇਆ ਸੀਗਾ ਉਦੋਂ ਵੀ ਸਾਊਦੀ ਅਰਬ ਔਰ ਬਹੁਤ ਸਾਰੇ ਜਿਹੜੇ ਇਸਲਾਮਿਕ ਮੁਲਕ ਨੇ ਜਿਹੜੇ ਉਹਦਾ ਹਿੱਸਾ ਨਹੀਂ ਸੀਗੇ ਬਣੇ। ਪਾਕਿਸਤਾਨ ਹੈ ਜਿਹੜਾ ਪਾਕਿਸਤਾਨ ਸਿਰੇ ਤੋਂ ਪਹਿਲਾਂ ਤੇ ਮੰਨਣ ਹੀ ਨਹੀਂ ਡਿਆ। ਉਹ ਕਹਿੰਦੇ ਰਿਆਸਤ ਹੀ ਨਹੀਂ, ਮੁਲਕ ਹੀ ਨਹੀਂ ਹੈ ਇਸਰਾਈਲ। ਮੈਂ ਇਹਦੇ ਵਜੂਦ ਨੂੰ ਮੰਨਦਾ ਹੀ ਨਹੀਂ। ਇਹ ਕਾਇਦੇ ਆਜ਼ਮ ਜਨਾਹ ਹੁਣੇ ਕਹਿ ਗਏ ਸੀਗੇ, ਠੀਕ ਹੈ। ਉਸ ਤੋਂ ਬਾਅਦ ਪਾਕਿਸਤਾਨ ਦੀ ਖਾਰਜਾ ਪਾਲਿਸੀ ਜਿਹੜੀ ਪਾਕਿਸਤਾਨ ਦੇ ਮਾਮਲਾਤ ਨੇ ਜਿਹੜੇ 47 ਤੋਂ ਹੁਣ ਤੱਕ ਵੇਖੋ ਕਿਤੇ ਵੀ ਇਸਰਾਈਲ ਦੇ ਨਾਲ ਕਹਿ ਲਵੋ ਕਿ ਨੇੜੇ ਵੇ ਨੰਗਣ ਵਾਲਾ ਵੀ ਕੰਮ ਨਹੀਂਗਾ ਹੈ, ਮੰਨਣਾ ਤੇ ਬਹੁਤ ਦੂਰ ਦੀ ਗੱਲ। ਪਾਕਿਸਤਾਨ ਮੇਰਾ ਨਹੀਂ ਖਿਆਲ ਕਿ ਇਹੋ ਜਿਹਾ ਮਾਮਲਾ ਹੈ ਕੋਈ ਜਿਹੜਾ ਉਹਦਾ ਹਿੱਸਾ ਬਣੇ। ਔਰ ਅਗਰ ਪਾਕਿਸਤਾਨ ਵੱਲੋਂ ਇਹੋ ਜਿਹਾ ਇਸ਼ਾਰਾ ਲੱਭ ਵੀ ਗਿਆ ਤੇ ਯਾਦ ਰੱਖੋ ਕਿ ਪਾਕਿਸਤਾਨ ਦੇ ਅੰਦਰ ਲੋਕ ਬਾਹਰ ਆ ਜਾਣਗੇ, ਕਿਉਂਕਿ ਧਰਮ ਦੇ ਨਾਂ ਦੇ ਉੱਤੇ ਸਾਰਿਆਂ ਨੇ ਪਿਫੜ ਜਾਣਾ ਹੈ। ਹੁਣ ਉਹ ਕਹਿਣ ਦੇ ਨੇ ਕਿ ਜੀ ਜੇ ਇਬਰਾਹਿਮ ਸਮਝੌਤੇ ਦਾ ਹਿੱਸਾ ਹੈ ਜਿਹੜਾ ਪਾਕਿਸਤਾਨ ਨੂੰ ਵੀ ਬਣਨਾ ਚਾਹੀਦਾ, ਸਾਊਦੀ ਅਰਬ ਨੂੰ ਵੀ ਬਣਨਾ ਚਾਹੀਦਾ। ਇਸ ਬਾਰੇ ਡੋਨਲਡ ਟਰੰਪ ਹੋਣੇ ਨੇ ਜਿਹੜੇ ਉਹਨਾਂ ਨੇ ਟਰੁਥ ਸੋਸ਼ਲ ਹੈ ਜਿਹੜਾ ਉਹਦੇ ਉੱਤੇ ਇੱਕ ਲੰਮਾ ਚੌੜਾ ਜਿਹੜਾ ਆਇਆ ਉਹ ਆਪਣਾ ਪੋਸਟ ਕੀਤੀ ਜਿਹਦੇ ਚ ਆਖਿਆ ਕਿ ਸਾਊਦੀ ਅਰਬ, UAE, ਬਹਿਰੇਨ, ਉਰਦਨ, ਤੁਰਕੀਆ, ਪਾਕਿਸਤਾਨ, ਕਤਰ, ਮਿਸਰ ਇਹਨਾਂ ਸਾਰਿਆਂ ਦੇ ਕਹਿ ਲਓ ਕਿ ਜ਼ਿੰਮੇਦਾਰਾਂ ਦੇ ਨਾਲ ਗੱਲ ਹੋਈ ਔਰ ਫਿਰ ਆਖਿਆ ਕਿ ਇਹਦੇ ਤੇ ਇੱਕ ਸਾਂਝਾ ਸਮਝੌਤਾ ਹੋ ਕੇ ਇਬਰਾਹਿਮ ਸਮਝੌਤੇ ਦੇ ਤਹਿਤ ਇਹਦੇ ਤੇ ਸਾਰਿਆਂ ਨੂੰ ਦਸਤਖਤ ਕਰਨੇ ਚਾਹੀਦੇ ਨੇ ਉਹਦੇ ਸਾਂਝ। ਤੇ ਜੇ ਉਹ ਇਸਰਾਈਲ ਦੇ ਇਬਰਾਹਿਮ ਸਮਝੌਤੇ ਦਾ ਹਿੱਸਾ ਨਹੀਂ ਬਣਦੇ ਤੇ ਫਿਰ ਉਹਨਾਂ ਨੂੰ ਈਰਾਨ ਦੇ ਵੀ ਕਿਸੇ ਸਮਝੌਤੇ ਦਾ ਹਿੱਸਾ ਨਹੀਂ ਬਣਨਾ ਚਾਹੀਦਾ। ਇਹਦਾ ਮਤਲਬ ਕਿ ਸਮਝੌਤਾ ਨੇੜੇ ਅਪੜਿਆ ਪਿਆ। ਉਹਦੇ ਵਿੱਚ ਹੁਣ ਫਰੀਕ ਜ਼ਾਮਨ ਹੁੰਦੇ ਨੇ ਨਾ, ਉਹ ਮੇਰਾ ਖਿਆਲ ਸਾਊਦੀ ਅਰਬ ਵੀ ਜ਼ਾਮਨ ਆ, ਉਹ ਮਿਸਰ ਵੀ ਜ਼ਾਮਨ ਆ, ਉਹ ਤੁਰਕੀਆ ਵੀ ਜ਼ਾਮਨ ਆ, ਪਾਕਿਸਤਾਨ ਵੀ ਜ਼ਾਮਨ ਆ। ਪਾਕਿਸਤਾਨ ਤੇ ਇਸ ਵੇਲੇ ਲੀਡਿੰਗ ਰੋਲ 'ਚ ਅੱਗੇ ਆ। ਨਾਸਪਾਜ ਹੁਣ ਸਾਰਿਆਂ ਨੂੰ ਪਈ ਏ। ਉਹ ਜਿਹੜਾ ਆਖਿਆ ਜਾ ਰਿਹਾ ਸੀ ਨਾ ਕਿ ਸ਼ਾਇਦ ਇਸ ਸਮਝੌਤੇ ਦੇ ਮਾਮਲੇ ਦੇ ਵਿੱਚ ਵਿਚੋਲੇ ਵਾਲਾ ਕੰਮ ਪਾਕਿਸਤਾਨ ਦਾ ਜਿਹੜਾ ਉਹਦਾ ਪੱਤਾ ਕੱਟਿਆ ਜਾ ਰਿਹਾ। ਜਿਹੜਾ ਇੰਡੀਆ ਨੇ ਕਿਹਾ ਕਿ ਅਮਰੀਕਾ ਦੀ ਚੁਆਇਸ ਆ ਕਿ ਉਹ ਇਸ ਮਾਮਲੇ ਦੇ ਵਿੱਚ ਕਿਹਨੂੰ ਆ ਜਿਹੜਾ ਉਹ ਵਿਚੋਲਾ ਰੱਖਦਾ ਆ। ਇਹ ਵੀ ਖਬਰਾਂ ਸਨ ਕਿ ਸ਼ਾਇਦ ਪਾਕਿਸਤਾਨ ਦੀ ਝੰਡੀ ਹੋਣ ਲਈ ਹੈ ਫਾਰਗ ਕੰਮ ਮੁੱਕਣ ਲੱਗਾ ਆ। ਹੁਣ ਪਤਾ ਲੱਗਾ ਕਿ ਇਹ ਸਾਰੇ ਮੁਲਕਾਂ ਦੇ ਨਾਲ ਜਿਹੜੇ ਰਾਬਤੇ ਸਨ ਨਸਪਾਜ ਸੀ ਨਾ ਉਹ ਇਹ ਸੀਗਾ ਕਿ ਹੁਣ ਫਿਰ ਇਸਰਾਈਲ ਨੂੰ ਵੀ ਤੁਸੀਂ ਮੰਨੋ ਨਾ, ਹੁਣ ਤੁਸੀਂ ਈਰਾਨ ਦੀ ਤੇ ਹਮਦਰਦੀ ਨਹੀਂ ਕਰਨ ਦੇ ਜੇ, ਹੁਣ ਤੁਸੀਂ ਇਹ ਤੇ ਕਰਨ ਦੇ ਜੇ। ਇਹ ਮਾਮਲੇ ਨੇ ਜਿਹੜੇ ਅੱਗੇ ਤੁਰਨ ਦੇ ਔਰ ਇਹਨਾਂ ਮਾਮਲਿਆਂ ਤੋਂ ਬਾਅਦ ਹੀ ਈਰਾਨ ਦੇ ਜਿਹੜੇ ਸਰਕਾਰੀ ਜ਼ਿੰਮੇਦਾਰ ਨੇ ਉਹਨਾਂ ਦੇ ਵੱਲੋਂ ਬਕਾਇਦਾ ਇਹ ਜਿਹੜਾ ਬਿਆਨ ਆ ਉਹ ਸਾਹਮਣੇ ਆਇਆ ਔਰ ਇਰਾਨੀ ਟੀਵੀ ਨੇ ਇਹ ਆਖਿਆ ਹੈ ਕਿ ਜੇ ਇਹ ਸਮਝੌਤਾ ਨਹੀਂ ਹੁੰਦਾ ਇਹਦੀ ਸਿਰਫ ਔਰ ਸਿਰਫ ਜ਼ਿੰਮੇਦਾਰੀ ਔਰ ਵਜ੍ਹਾ ਇਸਰਾਈਲ ਹੋਏਗਾ। ਕਿ ਇਸਰਾਈਲ ਹੁਣ ਵੇਖਿਆ ਜਾਏ ਤੇ ਇਹ ਅੜੀ ਇੱਕ ਪੈ ਗਈ। ਬਿਲਕੁਲ ਇੱਕ ਪਾਸੇ ਕਿਹਾ ਜਾ ਰਿਹਾ ਕਿ 6 ਮਹੀਨਿਆਂ ਵਾਸਤੇ ਚੁੰਗੀ ਹੈ ਜਿਹੜੀ ਉਹ ਵਸੂਲੀ ਨਹੀਂ ਕਰੇਗਾ ਈਰਾਨ ਫਿਲਹਾਲ ਤੇ ਉਹ ਸਰੈਂਡਰ ਕਰਨ ਡਿਆ ਸਾਰੀਆਂ ਸ਼ਿਆਵਾਂ ਤੋਂ। ਸਮਝੌਤਾ ਇਹ ਨਹੀਂ ਹੁੰਦਾ ਕਿ ਇੱਕ ਬੰਦੇ ਨੂੰ ਪਹਿਲਾਂ ਮਾਰਿਆ ਫਿਰ ਜੰਗ ਉਹਦੇ ਤੇ ਲਾਗੂ ਕੀਤੀ ਫਿਰ ਉਹਦੀ ਲੀਡਰਸ਼ਿਪ ਸਾਰੀ ਮਾਰਤੀ, ਸਕਾਲਰ ਸਾਰੇ ਉਹਨਾਂ ਦੇ ਮਾਰ ਦਿੱਤੇ ਔਰ ਉਸ ਤੋਂ ਬਾਅਦ ਸਮਝੌਤਾ ਵੀ ਆਪਣੀਆਂ ਸ਼ਰਤਾਂ ਤੇ ਹੋਣਾ। ਉਹ ਹੁਣ ਵੇਰਿਆ ਪਿਆ ਹੈ ਕਿਉਂਕਿ ਉਹ ਜਿੱਤਣ ਲਈ ਨਹੀਂ ਲੜਨ ਡਿਆ। ਉਹਨੂੰ ਇਹ ਕਿ ਠੀਕ ਹੈ ਏਦਾਂ ਤੇ ਏਦਾਂ, ਫਿਰ ਆਖਰ ਅੜੀ ਹੈ ਜਿਹੜੀ ਉਹਨੂੰ ਅਗਰ ਦੂਰ ਕਰਨਾ ਤੇ ਉਹਦੇ ਲਈ ਕਿਸੇ ਨਾ ਕਿਸੇ ਗੱਲ ਦੇ ਉੱਤੇ ਤੇ ਆਉਣਾ ਪਏਗਾ। ਇਹ ਹੁਣ ਜਿਹੜੇ ਉਹਦੇ ਕੋਲੋਂ 6 ਮਹੀਨਿਆਂ ਦੀ ਛੁੱਟ ਲਈ ਹੈ, ਫਿਰ ਦੋਵੇਂ ਫਰੀਕ ਨੇ ਜਿਹੜੇ ਉਹ ਅਗਰ ਚਾਹਣਗੇ ਤੇ ਗੱਲਬਾਤ ਦੇ ਨਾਲ ਇਹਨੂੰ ਹੋਰ ਵੀ ਵਧਾ ਸਕਦੇ ਨੇ। ਇਹ ਵਿਚਕਾਰ ਜਿਹੜਾ ਮਾਮਲਾ ਆਇਆ ਇਹਦੇ ਤੇ ਮੈਂ ਜ਼ਾਤੀ ਤੌਰ ਤੇ ਜੋ ਸਮਝਣਾ ਮੈਂ ਉਹ ਗੱਲ ਕਰ ਰਿਹਾ। ਮੈਨੂੰ ਨਹੀਂ ਪਤਾ ਕਿ ਮੁਲਕਾਂ ਦੀ ਸਫਾਰਤੀ ਪਾਲਿਸੀ ਹੈ ਜਿਹੜੀ ਅੱਗੇ ਕਿੱਦਾਂ ਬਦਲਦੀ ਹੈ। ਪਾਕਿਸਤਾਨ ਕਮ ਸੇ ਕਮ ਇਹ ਸਮਝੌਤੇ ਦਾ ਹਿੱਸਾ ਕਦੀ ਨਹੀਂ ਬਣੇਗਾ, ਇਹ ਲਿਖੀ ਪੜੀ ਗੱਲ ਹੈ। ਤੇ ਜੇ ਬਣ ਗਿਆ ਤੇ ਫਿਰ ਸਮਝੋ ਕਿ ਪਾਕਿਸਤਾਨ ਬਹੁਤ ਵੱਡੀ ਗੁੰਝਲ ਦਾ ਸ਼ਿਕਾਰ ਬਣ ਜਾਏਗਾ ਜਿਹਦੇ ਚੋਂ ਉਹੀ ਹਾਲਾਤ ਬਣਦੇ ਨਜ਼ਰ ਆਉਂਦੇ ਨੇ ਮੇਰੇ ਨੂੰ ਜਿਹੜੇ ਸੀਰੀਆ 'ਚ ਬਣੇ, ਜਿਹੜੇ ਇਰਾਕ 'ਚ ਬਣੇ, ਜਿਹੜੇ ਯਮਨ 'ਚ ਬਣੇ। ਜੀ ਜਾਫਰ ਐਕਸਪ੍ਰੈਸ ਤੇ ਫਿਰ ਹਮਲਾ, ਗਵਾਦਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਉਹਨਾਂ ਦੇ ਬਾਕੀ ਸਟਾਫ ਨੂੰ ਛੁਡਵਾ ਲਿਆ ਗਿਆ ਹੈ। ਕੀ ਅਪਡੇਟ ਆ ਮਸੂਦ?
ਜੀ ਈਦ ਜਦੋਂ ਨੇੜੇ ਆਈ ਉਦੋਂ ਇਹ ਮਾਮਲੇ ਹੋਏ। ਸਰਕਾਰੀ ਪੱਧਰ ਦੇ ਉੱਤੇ 47 ਹਲਾਕਤਾਂ ਦੀ ਤਸਦੀਕ ਕੀਤੀ ਜਾ ਰਹੀ ਹੈ ਔਰ ਗੈਰ ਸਰਕਾਰੀ ਤੌਰ ਤੇ ਆਖਿਆ ਜਾ ਰਿਹਾ ਕਿ 60 ਹਲਾਕਤਾਂ ਹੋਈਆਂ। ਕੋਇਟਾ ਕੈਂਟ ਇਹ ਉਹੀ ਜਾਫਰ ਐਕਸਪ੍ਰੈਸ ਹੈ ਜਿਹਦੇ ਤੇ 25 ਦੇ ਵਿੱਚ ਮਾਰਚ ਯਰਗਮਾਲ ਬਣਾ ਲਿਆ। ਉਸ ਤੋਂ ਬਾਅਦ ਫਿਰ ਇਹਦੇ ਤੇ ਹਮਲਾ ਹੋਇਆ ਔਰ ਉਸ ਤੋਂ ਬਾਅਦ ਇਹਨੂੰ 1 ਸਾਲ ਦੇ ਵਿੱਚ 2-3 ਵਾਰਾਂ ਬਲੂਚਿਸਤਾਨ ਵਾਸਤੇ ਟ੍ਰੇਨ ਸਰਵਿਸ ਨੂੰ ਮੁਅੱਤਲ ਕਰ ਦਿੱਤਾ ਗਿਆ, ਬੰਦ ਕਰ ਦਿੱਤਾ ਗਿਆ। ਟਰੈਕ ਤੇ ਧਮਾਕੇ ਕਰ ਕਰਕੇ ਲਾਈਨਾਂ ਖੇਡ ਦਿੱਤੀਆਂ ਗਈਆਂ। ਹੁਣ ਜਦੋਂ ਈਦ ਦੀਆਂ ਛੁੱਟੀਆਂ ਹੋਈਆਂ ਸਨ ਤੇ ਕੋਇਟਾ ਕੈਂਟ ਕੋਇਟਾ ਛੋਣੀ ਹੈ ਜਿਹੜੀ, ਉੱਥੋਂ 3 ਬੋਗੀਆਂ ਨੇ ਜਿਹੜੀਆਂ ਜਾਫਰ ਐਕਸਪ੍ਰੈਸ ਖਲੋਤੀ ਹੈ ਕੋਇਟਾ ਰੇਲਵੇ ਸਟੇਸ਼ਨ ਤੇ, ਪਰ ਉਤੋਂ ਹੁਣ ਫੌਜੀਆਂ ਨੇ ਆਉਣਾ ਸੀਗਾ, ਫੌਜੀਆਂ ਦੇ ਕਾਫਲਿਆਂ ਦੇ ਉੱਤੇ ਹਮਲਾ ਹੋ ਸਕਦਾ ਸੀਗਾ। ਲਿਹਾਜ਼ਾ ਇਹ ਕੀਤਾ ਕਿ ਕੈਂਟ ਆ ਜਿਹੜਾ ਉੱਥੇ 3 ਬੋਗੀਆਂ ਆਉਣ, ਫੌਜੀ ਉਹਨਾਂ ਦੇ ਪਰਿਵਾਰ ਬੈਠਣ, ਆਪਣੇ ਇਲਾਕਿਆਂ 'ਚ ਈਦ ਕਰਨ ਚਲੇ ਜਾਣ। ਇਹ 3 ਬੋਗੀਆਂ ਉਹਨੂੰ ਲੈ ਕੇ ਜਦੋਂ ਆਈਆਂ ਤੇ ਇੱਕ ਫਾਟਕ ਦੇ ਲਾਗੇ ਬਰੂਦ ਦੀ ਭਰੀ ਜੀਪ ਜਿਹਦੇ 'ਚ ਮਣਾ ਦੇ ਹਿਸਾਬ ਦੇ ਨਾਲ ਬਰੂਦ ਸੀਗਾ ਉਹ ਇਸ 3 ਬੋਗੀਆਂ ਵਾਲੀ ਗੱਡੀ ਦੇ ਨਾਲ ਮਾਰ ਦਿੱਤੀ ਗਈ। ਇੰਜਣ ਸਮੇਤ 2 ਬੋਗੀਆਂ ਜਿਹੜੀਆਂ ਮੌਕੇ ਤੇ ਤਬਾਹ ਤੇ 3 ਹੋ ਗਈਆਂ। ਉਦੋਂ ਆਖਿਆ ਗਿਆ 30 ਹਲਾਕਤਾਂ, ਹੁਣ ਕਿਹਾ ਜਾ ਰਿਹਾ 47। ਜਦੋਂ ਅਸੀਂ ਇਹ ਖਬਰਾਂ ਦੇਣੇ ਆ ਪਤਾ ਇਹ ਲੱਗਣ ਡਿਆ ਕਿ 60 ਤੋਂ ਵੱਧ ਹਲਾਕਤਾਂ ਨੇ ਔਰ ਹਜੇ ਵੀ ਕੋਈ 60 ਦੇ ਲਾਗੇ ਚਾਗੇ ਨੇ ਜਿਹੜੇ ਉਹ ਫੱਟਰ ਨੇ ਔਰ ਹਸਪਤਾਲਾਂ 'ਚ ਪਏ ਨੇ। ਇਸ ਧਮਾਕੇ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਪਾਬੰਦੀ ਲੱਗੀ ਅਤਗਰ ਤਨਜ਼ੀਮ ਬਲੋਚਿਸਤਾਨ ਲਿਬਰੇਸ਼ਨ ਆਰਮੀ ਯਾਨੀ BLA ਨੇ ਕਬੂਲ ਕਰ ਲਈ ਹੈ ਕਿ ਜੀ ਇਹ ਅਸੀਂ ਕੀਤਾ ਆ। ਹੁਣ ਈਦ ਦੇ ਨੇੜੇ ਨੇੜੇ ਮੈਂ ਤਾਂ ਕਹਾਂਗਾ ਕਿ ਇਹ ਸਿਕਿਉਰਿਟੀ ਨਾਕਾਮੀ ਕਿੱਥੇ ਸਨ, ਇੰਟੈਲੀਜੈਂਸ ਏਜੰਸੀਆਂ ਹਾਲਾਤ ਏਡੇ ਖਰਾਬ ਸਨ, ਉਹਨਾਂ ਨੂੰ ਪਤਾ ਸੀ ਕਾਨਵਾਏ ਜਾਣਾ, ਕੋਈ ਸਪੈਸ਼ਲ ਸਿਕਿਉਰਿਟੀ ਹੈ ਜਿਹੜੀ ਬਾਅਦ 'ਚ ਉਹ ਤਬਾਹ ਬੋਗੀਆਂ ਦੇ ਉੱਤੇ ਮਸ਼ੀਨ ਗੰਨਾਂ ਲੈ ਕੇ ਤੇ ਉਹ ਤੁਸੀਂ ਸਕੋਪਾਂ ਦੇ ਨਾਲ ਦੂਰਬੀਨਾਂ ਦੇ ਨਾਲ ਵੇਖਣ ਦੇ ਤੇ ਇਹ ਕੰਮ ਨਹੀਂ ਹੈ। ਹਮਲਾ ਹੋਇਆ, ਹਮਲਾ ਰੋਕਣ 'ਚ ਲਾਈਨ ਐਨਫੋਰਸਮੈਂਟ ਔਰ ਫੋਰਸਿਸ ਦੋਵੇਂ ਨਾਕਾਮ ਰਹੀਆਂ, ਇੰਟੈਲੀਜੈਂਸ ਵੀ ਨਾਕਾਮ ਰਹੀ ਜੀ। ਜਾਣ ਵਾਲੇ ਚਲੇ ਗਏ, ਦੁੱਖ ਦਾ ਮੌਕਾ ਹੈ, ਅਫਸੋਸ ਦਾ ਮੌਕਾ ਹੈ। ਨਹੱਤੇ ਸਨ, ਕੋਈ ਲੜਨ ਨਹੀਂ ਸੀ ਜਾ ਰਹੇ, ਈਦ ਦੇ ਮੌਕੇ ਦਿਨ ਦਿਹਾੜ ਦੇ ਮੌਕੇ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ, ਨਿਸ਼ਾਨਾ ਬਣਾ ਕੇ ਖੂਨ ਦੀ ਹੋਲੀ ਖੇਲੀ ਗਈ, ਦੁੱਖ ਵਾਲੀ ਗੱਲ ਹੈ। ਪਰ ਜਿੱਥੇ ਇਹ ਪਾਬੰਦੀ ਲੱਗੀਆਂ ਤਨਜ਼ੀਮਾਂ ਵੱਲੋਂ ਜ਼ੁਲਮ ਹੈ, ਉੱਥੇ ਕਿਸੇ ਨਾ ਕਿਸੇ ਪਾਸੇ ਸਰਕਾਰੀ ਮੌਕੇ ਤੇ ਜਾਂ ਸਰਕਾਰੀ ਜ਼ਿੰਮੇਵਾਰੀ ਜਿਹੜੀ ਉਹਦੇ ਵਿੱਚ ਵੀ ਗਫਲਤ ਆਈ। ਦੂਸਰੀ ਕਿ ਜਿਹੜੇ ਅਗਵਾ ਹੋਏ ਸਨ ਗਵਾਦਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਉਹਨਾਂ ਦੇ ਨਾਲ ਉਸਤਾਦ, ਉਹਨਾਂ ਦੇ ਕੁਝ ਡਰਾਈਵਰ, ਇਹ ਸਾਰੇ ਨੇ ਜਿਹੜੇ ਇਹਨਾਂ ਨੂੰ ਕਹਿੰਦੇ ਨੇ ਕਿ ਮਸਤੂਨ ਦਾ ਇਲਾਕਾ, ਬਲੂਚਿਸਤਾਨ ਦਾ ਸ਼ਹਿਰ ਮਸਤੂਨ, ਉੱਥੋਂ ਦਾ ਗਰਦਗਾਬ, ਉੱਥੋਂ ਇਹਨਾਂ ਨੂੰ ਛੁਡਾ ਲਿਆ ਗਿਆ ਹੈ। ਹੁਣ ਛੁਡਾਇਆ ਗਿਆ ਆ, ਇਹ ਨਹੀਂ ਦੱਸਿਆ ਗਿਆ 13 ਮਈ ਨੂੰ ਇਹ ਅਗਵਾ ਹੋਏ ਸਨ, ਮੁਕਾਬਲਾ ਹੋਇਆ, ਕੋਈ ਇਤਲਾਹ ਨਹੀਂ, ਗੋਲੀ ਚੱਲੀ, ਕੋਈ ਇਤਲਾਹ ਨਹੀਂ, ਇਹਨਾਂ ਨੂੰ ਛੱਡ ਕੇ ਅਗਵਾ ਕਰਨ ਵਾਲੇ ਨੱਸ ਗਏ, ਕੋਈ ਪਤਾ ਨਹੀਂ, ਛੁਡਾ ਲਿਆ ਗਿਆ, ਕਿੱਦਾਂ ਛੁਡਾਇਆ ਗਿਆ ਕੋਈ ਡਿਟੇਲ ਸਰਕਾਰ ਨੇ ਨਹੀਂ ਦਿੱਤੀ। ਇਹ ਦੱਸਿਆ ਗਿਆ ਕਿ ਜੀ ਇਹ ਸਾਰੇ ਜਿਹੜੇ ਇਹਨਾਂ ਦੀ ਬਰਾਮਦਗੀ ਕਰ ਲਈ ਗਈ। ਡੰਕੀ ਲਾ ਕੇ ਯੂਰਪ ਜਾਣ ਵਾਲੇ 177 ਪਾਕਿਸਤਾਨੀ ਇਸਲਾਮਾਬਾਦ ਡੀਪੋਰਟ 에ਅਰਪੋਰਟ ਤੇ ਆਉਂਦੇ ਹੀ ਗ੍ਰਿਫਤਾਰ ਕਰ ਲਿਆ ਗਿਆ। ਕੀ ਅਪਡੇਟ ਆ ਜੀ? ਗ੍ਰਿਫਤਾਰ ਹੀ ਹੋਣਾ ਸੀ, ਹੁਣ ਕਿਹੜਾ ਆਇਆਂ ਦੇ ਗਲਾਂ 'ਚ ਫੁੱਲਾਂ ਦੇ ਹਾਰ ਲੈਣੇ ਸੀਗੇ। ਇਹ ਅਸਲ ਦੇ ਵਿੱਚ ਪ੍ਰਵੀਨ ਬਹੁਤ ਵੱਡਾ ਇੱਕ ਸਕੈਂਡਲ ਸਾਹਮਣੇ ਆਇਆ ਆ, ਜਿਹਦੇ 'ਚ ਇਹ ਆਖਿਆ ਗਿਆ ਹੈ ਕਿ ਇਹ ਸਾਰੇ ਨੇ ਜਿਹੜੇ ਇਹ ਯੂਰਪ ਜਾਣ ਦੇ ਚੱਕਰਾਂ 'ਚ ਸਨ। ਪਾਕਿਸਤਾਨ ਤੋਂ ਇਹਨਾਂ ਦੀ ਵਾਰਦਾਤ ਚੈੱਕ ਕਰੋ ਕਿ ਇਹਨਾਂ ਨੇ ਸਾਊਦੀ ਅਰਬ ਦਾ ਉਮਰਾ ਕਰਨ ਦਾ ਵੀਜ਼ਾ ਲਵਾਇਆ, ਸਾਊਦੀ ਅਰਬ ਅੱਪੜ ਕੇ ਤੇ ਉੱਥੇ ਇਹਨਾਂ ਦੇ ਕੋਲ ਲੀਬੀਆ ਦੇ ਵੀਜ਼ੇ ਵੀ ਸਨ, ਜਾਂ ਉਥੋਂ ਲਏ ਜਾਂ ਜੋ ਵੀ ਕੀਤਾ ਇਹਨਾਂ ਨੇ। ਲੀਬੀਆ ਰਾਹੀਂ ਇਹ ਜਿਹੜੇ ਨੇ ਇਹ ਅੱਗੇ ਸਮੁੰਦਰੀ ਸਫ਼ਰ ਕਰਕੇ ਤੇ ਯੂਰਪ ਵੜਨ ਦੇ ਸਨ, ਉੱਥੇ ਫੜੇ ਗਏ, ਗ੍ਰਿਫਤਾਰ ਹੋ ਗਏ ਜਾਂ ਕਾਬੂ ਆ ਗਏ, ਇਹਨਾਂ ਸਾਰਿਆਂ ਨੂੰ ਡੀਪੋਰਟ ਕੀਤਾ ਗਿਆ। ਇਹਨਾਂ ਦੇ ਵਿੱਚ ਸਭ ਤੋਂ ਬਹੁਤੇ ਨੇ ਜਿਹੜੇ ਉਹਨਾਂ ਦਾ ਤਾਲੁਕ ਲਾਹੌਰ ਸ਼ਹਿਰ ਦੇ ਨਾਲ, 59 ਲੋਕਾਂ ਦਾ ਤਾਲੁਕ ਲਾਹੌਰ ਸ਼ਹਿਰ ਦੇ ਨਾਲ ਹੈ। ਦੂਜਾ ਨੰਬਰ ਆ ਜਿਹੜਾ ਗੁਜਰਾਤ ਸ਼ਹਿਰ ਦਾ, 58 ਗੁਜਰਾਤ ਸ਼ਹਿਰ ਤੋਂ ਨੇ, ਰਾਵਲਪਿੰਡੀ ਤੋਂ 26 ਨੇ, ਗੁਜਰਾਂਵਾਲੇ ਤੋਂ 23 ਨੇ, 10 ਸਿਆਲਕੋਟ ਤੋਂ ਨੇ ਤੇ 1 ਇਸਲਾਮਾਬਾਦ ਤੋਂ। ਇਹ 177 ਦੇ 77 ਜਦੋਂ ਪਾਕਿਸਤਾਨ ਪਹੁੰਚੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਜਿਹੜੇ ਏਜੰਟਾਂ ਦੇ ਰਾਹੀਂ ਇਹ ਗਏ ਉਹਨਾਂ ਸਾਰੇ ਏਜੰਟਾਂ ਨੂੰ ਰੈੱਡ ਬੁੱਕ 'ਚ ਪਾ ਦਿੱਤਾ ਗਿਆ ਆ। ਹੁਣ ਉਹਨਾਂ ਦੀਆਂ ਗ੍ਰਿਫਤਾਰੀਆਂ ਵਾਸਤੇ ਛਾਪੇ ਹੋਣਗੇ ਤੇ ਬਾਕੀ ਮਾਮਲਾ ਅੱਗੇ ਵੇਖੋ ਕਦੋਂ ਤੁਰਦਾ ਆ। ਇਹ ਹੈ ਕਿ ਕਸ਼ਤੀ ਕੁਸ਼ਤੀ ਕੋਈ ਮੁੱਦੀ ਨਹੀਂ ਹੋਈ, ਕਿ ਮਰ ਨਹੀਂ ਗਿਆ। ਇਹ 77 ਨੇ ਜਿਹੜੇ ਜੀਂਦੇ ਵਾਪਸ ਆਏ, ਆ ਕੇ ਗ੍ਰਿਫਤਾਰੀ ਹੋਈ ਔਰ ਜੁਰਮ ਦੇ ਮੁਤਾਬਕ ਜੋ ਜਜ਼ਾ ਸਜ਼ਾ ਹੋਏਗੀ ਉਹ ਹੋਏਗੀ। ਪਰ ਚਰਚਾ ਯੋਗ ਇਹ ਹੈ ਕਿ ਕਿੱਡੀ ਵੱਡੀ ਗਿਣਤੀ ਹੈ ਜਿਹੜੀ ਉਹ ਕਿੱਡੇ ਜਾਇਜ਼ ਔਰ ਨਾਜਾਇਜ਼ ਤਰੀਕਿਆਂ ਦੇ ਨਾਲ ਮੁਲਕ ਛੱਡਣ ਡਈ ਜੀ। ਹਜ ਸ਼ੁਰੂ, ਪਾਕਿਸਤਾਨ ਤੋਂ ਹਜ ਮਿਸ਼ਨ ਪੂਰਾ, ਕੀ ਕਰ ਰਹੇ ਨੇ ਅੱਜ ਕੱਲ ਰੱਬ ਦੇ ਲਾਡਲੇ ਪ੍ਰਾਹੁਣੇ? ਜੀ ਬਿਲਕੁਲ, ਹਜ ਦੇ ਇਹ ਮੁਸਲਮਾਨ ਧਰਮ ਦੇ ਵਿੱਚ, ਇਸਲਾਮ ਧਰਮ ਦੇ ਵਿੱਚ ਸਭ ਤੋਂ ਵੱਡੀ ਇਬਾਦਤ ਹਜ ਹੈ, ਜਿਹਦੇ 'ਚ ਮੱਕਾ ਸ਼ਰੀਫ, ਮਦੀਨਾ ਸ਼ਰੀਫ, ਰੱਬ ਦੇ ਘਰਾਂ ਦੇ ਤੁਸੀਂ ਦੀ ਦਰਸ਼ਨ ਨੇ ਜਿਹੜੇ ਉਹ ਕਰਦੇ ਜੇ। ਇਸ ਸਾਲ ਰੱਬ ਦੇ ਲਾਡਲੇ ਪ੍ਰਾਹੁਣੇ ਜਿਹੜੇ ਉੱਥੇ ਪਹੁੰਚ ਚੁੱਕੇ ਨੇ। ਇਹ ਜਾਣ ਦਾ ਹੈ ਜਿਹੜਾ ਉਹ ਤੇ ਕੰਮ ਸ਼ੁਰੂ ਹੋ ਜਾਂਦਾ। ਹਜ ਦਾ ਮਹੀਨਾ, ਇਸਲਾਮਿਕ ਮੰਥ ਜ਼ਿਲਹਜ ਜਦੋਂ ਨਜ਼ਰ ਆਉਂਦਾ ਤੇ ਉਹ ਫਿਰ ਹਜ ਸ਼ੁਰੂ ਹੋ ਜਾਂਦਾ ਹੈ। ਹੁਣ ਫਿਰ ਬਕਾਇਦਾ ਜਾ ਕੇ ਸ਼ੈਤਾਨ ਨੂੰ ਕੰਕਰੀਆਂ ਮਾਰਨਾ ਜਾਂ ਕਾਬਾ ਸ਼ਰੀਫ ਦੇ ਸਾਹਮਣੇ ਜਾ ਕੇ ਰੱਬ ਤੋਂ ਮਾਫੀ ਕਰਨਾ,
ਫਿਰ ਮਨਾਸਕੇ ਹੱਜ ਪੂਰੇ ਕਰਨਾ, ਫਿਰ ਇਹਨੇ ਜਿਹੜੇ ਤਵਾਫ ਜਿਹਨੂੰ ਕਹਿੰਦੇ ਉਹ ਪੂਰਾ ਕਰਨਾ, ਅਰਹਾਮ, ਫਿਰ ਕੁਰਬਾਨੀ ਕਰਨਾ, ਇਹ ਸਾਰੇ ਕੰਮ ਨੇ ਜਿਹੜੇ ਇਹ ਅੱਜ ਤੋਂ ਸ਼ੁਰੂ ਹੋ ਗਏ ਆ। ਹੁਣ ਮਨਾਹ ਦੇ ਵਿੱਚ ਇਹ ਇਕੱਠੇ ਹੋਣਗੇ। ਹੱਜ ਦਾ ਅਸਲ ਸ਼ੁਰੂਆਤ ਹੈ ਜਿਹੜੀ ਉਹ ਅੱਜ ਹੋ ਗਈ ਜੀ। ਤੇ ਇਸ ਤੋਂ ਬਾਅਦ ਇਹ 15 ਲੱਖ ਤੋਂ ਵੱਧ ਹਾਜੀ ਨੇ ਜਿਹੜੇ ਉਹ ਦੁਨੀਆ ਭਰ ਤੋਂ ਐਰਕੀ ਅਪੜੇ ਨੇ, ਔਰ ਕੋਈ 40 ਦਿਨਾਂ ਦਾ ਹੱਜ ਕਰਨ ਗਿਆ ਹੈ। ਫਿਰ ਇਸੇ ਤਰ੍ਹਾਂ ਕੁਝ ਘੱਟ ਵੀ ਹੈ, ਕਿਸੇ ਦਾ ਮਹੀਨੇ ਦਾ, ਕਿਸੇ ਦਾ 20 ਦਿਨਾਂ ਦਾ ਆ। ਸੋ ਉਹ ਇੱਕ ਨੁਕਤਾ, ਉਹ ਇੱਕ ਕਰਮਾਂ ਵਾਲਾ, ਭਾਗਾਂ ਵਾਲਾ ਦਿਨ ਜਿਹਦੀ ਉਡੀਕ ਸੀਗੀ ਉਹ ਆ ਗਿਆ ਹੈ। ਸੋ ਇਸਲਾਮ ਧਰਮ ਦੀ ਸਭ ਤੋਂ ਵੱਡੀ ਇਬਾਦਤ, ਸਭ ਤੋਂ ਵੱਡਾ ਰੁਕਨ ਆ ਜਿਹੜਾ, ਉਹਦੀਆਂ ਸ਼ੁਰੂਆਤ ਹੋ ਗਈਆਂ। ਵਧਾਈਆਂ ਜੀ ਉਹਨਾਂ ਸਾਰੇ ਪਿਆਰਿਆਂ ਨੂੰ ਜਿਹੜੇ ਰੱਬ ਦੇ ਲਾਡਲੇ ਪ੍ਰਾਹੁਣੇ ਬਣੇ। ਮੋਬਾਈਲ ਸਰਵਿਸਿਜ਼ ਤੇ ਸਭ ਤੋਂ ਬਹੁਤਾ ਟੈਕਸ ਲੈਣ ਵਾਲੇ ਮੁਲਕਾਂ ਦੀ ਲਿਸਟ 'ਚ ਪਾਕਿਸਤਾਨ ਅੱਗੇ। ਆਲਮੀ ਏਜੰਸੀ ਦਾ ਆਖਣਾ ਹੈ ਕਿ ਜੀ ਹੱਥ ਹੌਲਾ ਰੱਖੋ। ਵੈਸੇ ਜਦੋਂ ਲੋਕਾਂ ਦੀ ਛਿੱਲ ਆਉਣੀ ਹੁੰਦੀ, ਇੱਕ ਪੈਟਰੋਲ, ਦੂਜਾ ਡੀਜ਼ਲ, ਤੀਜਾ ਮੋਬਾਈਲ ਸਰਵਿਸਿਜ਼, ਇਹ ਤੇ ਉਹ ਸ਼ੈਵਾਂ ਨੇ ਜਿਹੜੀਆਂ ਹਰ ਬੰਦੇ ਦੇ ਹੱਥ 'ਚ ਨੇ, ਔਰ ਇਹਨਾਂ ਉੱਤੇ ਟੈਕਸ ਲਾਈ ਜਾਓ, ਹਰ ਬੰਦੇ ਦੇ ਬੋਝੇ 'ਚੋਂ ਨਿਕਲੀ ਜਾਏਗਾ। ਪਾਕਿਸਤਾਨ 'ਚ ਪ੍ਰਵੀਨ ਇਸ ਵੇਲੇ ਜਨਰਲ ਸੇਲਸ ਟੈਕਸ ਜਿਹਨੂੰ GST ਕਹਿੰਦੇ ਨੇ, ਇੱਕ ਮੋਬਾਈਲ ਕਾਰਡ ਲੈਂਦੇ ਜੇ ਤੁਸੀਂ 100 ਰੁਪਏ ਦਾ, ਤੇ ਉਹਦੇ 'ਚ 19.5 ਰੁਪਏ ਕੱਟੇ ਜਾਂਦੇ। ਯਾਨੀ ਤੁਹਾਡੇ ਕੋਲ ਮਰ ਕੇ 80 ਰੁਪਏ ਨੇ ਨਾ ਉਹਦਾ ਬੈਲੈਂਸ ਹੁੰਦਾ। ਉਹਦੇ ਵਿੱਚ ਵੀ ਫਿਰ ਪੈਕੇਜ ਕਰਨ ਲੱਗਿਆ ਜਾਂਦੇ ਨੇ ਬਾਕੀ ਸਾਰੇ। ਸੋ ਇਹਦੇ ਉੱਤੇ ਆਲਮੀ ਏਜੰਸੀ ਹੈ ਫਰੰਟੀਅਰ ਇਕਨੋਮਿਕਸ, ਉਹਨੇ ਆਖਿਆ 19.5% ਜਿਹੜਾ ਜਨਰਲ ਸੇਲਸ ਟੈਕਸ ਹੈ ਬਹੁਤ ਜ਼ਿਆਦਾ ਹੈ, ਇਹਨੂੰ ਘੱਟ ਕਰਕੇ 16 ਤੇ ਲਿਆਉਣਾ ਚਾਹੀਦਾ। ਔਰ ਪਾਕਿਸਤਾਨ ਨੂੰ ਚਾਹੀਦਾ ਹੈ ਕਿ ਜਿਹੜਾ ਜੂਨ 'ਚ 8 ਜੂਨ ਨੂੰ ਸੁਣਿਆ ਕਿ ਬਜਟ ਆ ਰਿਹਾ ਆ, ਉਹ ਜਿਹੜਾ ਪੇਸ਼ ਕੀਤਾ ਜਾ ਰਿਹਾ ਉਹਦੇ ਵਿੱਚ ਇਸ ਪਾਸੇ ਖਾਸ ਧਿਆਨ ਦਿੱਤਾ ਜਾਏ। ਮੋਬਾਈਲ ਸਰਵਿਸਿਜ਼ ਦੇ ਉੱਤੇ ਪ੍ਰਵੀਨ ਟੋਟਲ 37% ਆ ਜਿਹੜਾ ਉਹ ਸੇਲਸ ਟਰਨਓਵਰ ਟੈਕਸ ਆ, ਜਦ ਕਿ 17% ਆ ਜਿਹੜਾ ਉਹਨੂੰ ਕਰਨ ਦੀ ਮੰਗ ਕੀਤੀ ਗਈ ਹੈ। ਇਹਦੇ ਕਾਰਡ ਲੋਡ ਕਰਨ ਦੇ ਟਾਈਮ ਤੁਸੀਂ ਦੇ ਦੇਣਾ ਨਾ, ਜਦੋਂ ਤੁਸੀਂ ਪੈਕੇਜ ਕਰਦੇ ਜੀ ਉਦੋਂ ਵੀ ਤੇ ਕੱਟੇ ਜਾਂਦੇ ਨੇ। ਹੋਰ ਬਹੁਤ ਸਾਰੇ ਮਾਮਲੇ ਨੇ। ਸੋ ਉਹਨਾਂ ਦੇ ਵਿੱਚ ਇਹਨਾਂ ਨੇ ਆਖਿਆ ਕਿ ਇਹਨੂੰ ਘੱਟ ਕਰਕੇ ਥੱਲੇ ਲਿਆਂਦਾ ਜਾਏ। ਪਰ ਇਹੋ ਜਿਹੀਆਂ ਸਿਫਾਰਿਸ਼ਾਂ ਸਰਕਾਰਾਂ ਨੇ ਮੈਨੂੰ ਨਹੀਂ ਯਾਦ ਕਿ ਕਦੀ ਮੰਨੀਆਂ ਹੋਣ। ਇੱਥੇ ਤੇ ਪੈਟਰੋਲ 10 ਸਾਲ ਨੇ ਜ਼ਰਾ ਸਸਤਾ ਕਰਨਾ ਹੁੰਦਾ ਤੇ ਉਹ ਪੂਰਾ ਪਤਾ ਹੁੰਦਾ ਆ। ਪਾਕਿਸਤਾਨ ਜੇ ਰਿਵਾਜ ਹੈ ਸ਼ਾਇਦ ਦਾ ਮੁੱਲ ਜਦੋਂ ਵੱਧ ਜਾਂਦਾ ਹੈ ਨਾ ਤੇ ਫਿਰ ਘਟਦਾ ਕਿਸੇ ਨਾਂ ਦੇ ਨਾਲ ਹੀ ਹੈ। ਬਹਰਹਾਲ ਇੰਟਰਨੈਸ਼ਨਲੀ ਸਿਫਾਰਿਸ਼ ਆਈ ਹੈ ਕਿ ਇਹ ਅੱਤ ਦੇ ਬਰਾਬਰ ਆ, ਇਹ ਧੱਕੇ ਦੇ ਬਰਾਬਰ ਆ, ਇਹਦੇ 'ਚ ਕੋਈ ਹੱਥ ਹੌਲਾ ਰੱਖਿਆ ਜਾਏ ਜੀ। ਮਸੂਦ ਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਹੈ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਰੇਡੀਓ ਨੈਟਵਰਕ ਜਿਨ੍ਹਾਂ 'ਚ ਨੈਸ਼ਨਲ ਔਰ ਇੰਟਰਨੈਸ਼ਨਲ ਸਾਡਾ ਨੈਟਵਰਕ ਹੈ ਉਹਦੇ ਸਮੇਤ ਸਾਡੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਦੇ ਤੇ ਵੀ ਵੇਖ ਸਕਦੇ ਜੇ। ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਮਰੀਕਾ ਮੋਜਬ, ਪਾਕਿਸਤਾਨ ਔਰ ਇੰਡੀਆ ਮੋਜਬ ਟਿਊਜ਼ਡੇ ਟੂ ਸੈਟਰਡੇ ਅਸੀਂ ਇਹ ਖਬਰਾਂ ਲੈ ਕੇ ਹਾਜ਼ਰ ਹੁੰਨੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਜਿਹੜੀਆਂ ਇਹ ਤੁਹਾਡੇ ਕਾਰੋਬਾਰ ਵਪਾਰ ਦੇ ਵਧਾਵਾ ਵਾਸਤੇ ਫਾਇਦਾਮੰਦ ਸਾਬਤ ਹੋ ਸਕਦੀਆਂ, ਤੇ ਇਹ ਵੇਖੋ ਥੱਲੇ ਜਿਹੜੇ ਚੱਲਣ ਡਈ ਇਹ ਪੱਟੀ, ਇੱਥੇ ਤੁਹਾਡਾ ਬੈਨਰ ਐਡ ਵੀ ਲੱਗ ਸਕਦਾ ਹੈ। ਇਹਦੇ 'ਚ ਜੇ ਤੁਸੀਂ ਚਾਹੁੰਦੇ ਜੇ ਕਿ ਇਸ ਤੋਂ ਵੀ ਵੱਧ ਜ਼ਰਾ ਕਮਰਸ਼ੀਅਲ ਐਡਵਰਟਾਈਜ਼ਮੈਂਟ ਕਰਨੀ ਹੈ ਤੇ ਡਿਜੀਟਲ ਐਡ ਵੀ ਤੁਹਾਡੀ ਚੱਲ ਸਕਦੀ ਹੈ। ਇਹਨਾਂ ਖਬਰਾਂ ਨੂੰ ਸਪਾਂਸਰ ਵੀ ਕਰ ਸਕਦੇ ਜੇ। ਕਿਸੇ ਵੀ ਤਰ੍ਹਾਂ ਦੀ ਸਪਾਂਸਰਸ਼ਿਪ ਦੀ ਐਡਵਰਟਾਈਜ਼ਮੈਂਟ ਵਾਸਤੇ ਇਹਨਾਂ ਖਬਰਾਂ ਦੀ ਖਾਸ ਕਰ ਤੁਸੀਂ ਰਾਬਤਾ ਕਰ ਸਕਦੇ ਸਾਡੇ ਇਸ ਟੈਲੀਫੋਨ ਨੰਬਰ ਤੇ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।